पंजाबी रेडियो जो एस सुन रहे सारे श्रोतिਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਝ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਬਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ ਤੋਂ ਜਿਨ੍ਹਾਂ ਦਾ ਫੋਨ ਨੰਬਰ 4082722500 ਗੁਰਦੀਪ ਸਿੰਘ ਪ੍ਰਦੀਪ ਗਲੋਬਸ ਇਸ਼ਾਨਜੀ ਸਿੰਘ ਕਲੋਟੀ ਜੁੱਬਾ ਸਿਟੀ ਤੋਂ ਸਤਨਾਮ ਸਿੰਘ ਸ਼ੇਰਗਿੱਲ ਸਲਮਾ ਬਹਾਦਰ ਸਿੰਘ ਗਿੱਲ ਫੌਲਰ ਤੋਂ रणवीर सिंह राणा सुरिंदर सिंह चौहान सतनाम सिंह सुखचैन सिंह जी गुरवीर सिंह जी बराड़ फ्रेजनो तो विकरसवेल तो शिकागो पीज़ा विद ट्विस्ट वाले जिन्हों तो हर एक तरह का पीज़ा तुसीं ऑर्डर कर सकते हो। पीज़ा ऑर्डर करने लिए विजिट कर सकते हो www.chicagopizza.twist.com ਤੇ 10% ऑफ लैण ਲਈ कोड यूज़ कर सकते हो 1313। सब का बहुत बहुत धन्यवाद करते हैं। प्रोग्राम ਨੂੰ ਸਪਾਂਸਰ ਕੀਤਾ ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ, ਸਭ ਤੋਂ ਪਹਿਲਾਂ ਗੱਲ ਹੁਣ ਪਾਕਿਸਤਾਨ ਦੀ ਕਰਦੇ ਹਾਂ ਜੀ। ਗੁਆਂਢੀ ਮੁਲਕ ਦੀ ਭਾਰਤ ਦੇ ਸਭ ਦੀਆਂ ਅੱਖਾਂ ਉਧਰ ਵੋਟਾਂ ਹੋ ਰਹੀਆਂ। ਬਿਲਕੁਲ ਜੀ, ਇਹ ਕਿਉਂਕਿ ਇਹਦਾ ਪ੍ਰਭਾਵ ਜਿਹੜਾ ਜੀ ਗੁਆਂਢੀ ਮੁਲਕਾਂ ਦੇ ਉੱਤੇ ਵੀ ਪੈਂਦਾ। ਪੰਜਾਬ ਖਾਸ ਤੌਰ ਦੇ ਪੰਜਾਬ ਨਾਲ ਜਿਹੜਾ ਪੰਜਾਬ ਉਧਰੋਂ ਜੁੜਿਆ ਹੋਇਆ ਉਹਦਾ ਵੀ। ਔਰ ਇਹ ਜਿਹੜੀਆਂ ਆਮ ਚੋਣਾਂ ਨੇ ਇਹਦੇ ਵਿੱਚ ਪਾਕਿਸਤਾਨ ਦੇ ਕੋਈ 10 ਕਰੋੜ ਤੇ 62 ਲੱਖ ਰਜਿਸਟਰਡ ਵੋਟਰ ਜਿਹੜੇ ਆ ਉਹ ਲਗਾਤਾਰ ਜਿਹੜਾ ਜੀ ਜਮਹੂਰੀ ਤਬਾਦਲੇ ਦੀ ਵੋਟਾਂ ਪਾ ਕੇ ਆਪਣੇ ਪ੍ਰਧਾਨ ਮੰਤਰੀ ਤੇ 4 ਸੂਬਿਆਂ ਦੇ ਮੁੱਖ ਮੰਤਰੀਆਂ ਦੀ ਚੋਣ ਜਿਹੜੀ ਉਹ ਕਰਨਗੇ। ਪਾਕਿਸਤਾਨ ਦੇ 70 ਸਾਲਾਂ ਦੇ ਉਤਰਾਅ ਚੜਾਅ ਵਾਲੇ ਇਤਿਹਾਸ ਦੇ ਵਿੱਚ ਜਿਹੜੀ ਹੈ ਜੀ ਇਹ ਤਸੱਲੀ ਵਾਲੀ ਗੱਲ ਹੈ ਕਿ ਵੋਟਾਂ ਜਿਹੜੀਆਂ ਉੱਥੇ ਪੈ ਰਹੀਆਂ ਨੇ ਔਰ ਡੈਮੋਕ੍ਰੇਸੀ ਦੇ ਨਾਲ ਜਿਹੜੀ ਹੈ ਜੀ ਅਗਲੀ ਸਰਕਾਰ ਚੁਣੀ ਜਾਊਗੀ। ਹਾਲਾਂਕਿ ਚੋਣਾਂ ਦੇ ਦੌਰਾਨ ਫੌਜ ਨੂੰ ਮੈਜਿਸਟ੍ਰੇਟੀ ਅਖਤਿਆਰ ਦਿੱਤੇ ਜਾਣ ਕਰਕੇ ਇਹਨਾਂ ਖਦਸ਼ਿਆਂ ਨੂੰ ਹੋਰ ਜਿਹੜਾ ਜੀ ਉਹ ਬਲ ਮਿਲਿਆ। ਔਰ ਇਹ ਵੀ ਕਿਹਾ ਜਾ ਰਿਹਾ ਕਿ ਫੌਜ ਦੇ ਵੱਲੋਂ ਅੰਦਰ ਖਾਤੇ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਮਰਾਨ ਖਾਨ ਦੀ ਪਾਕਿਸਤਾਨ ਦੀ ਤਹਿਰੀਕੇ ਇਨਸਾਫ ਦੀ ਮਦਦ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਔਰ ਇਹਨਾਂ ਚੋਣਾਂ ਦੇ ਵਿੱਚ ਇਸਲਾਮੀ ਬੁਨਿਆਦ ਪ੍ਰਸਤ ਜਿਹੜੇ ਨੇ ਜੀ ਉਹਨਾਂ ਦੀ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਖਤਰੇ ਦੀ ਘੰਟੀ ਜਿਹੜੀ ਉਹ ਵਜਾ ਰਹੀ ਹੈ। ਫੌਜ ਨੇ ਬੜੇ ਜ਼ਬਰਦਸਤ ਸੁਰੱਖਿਆ ਪ੍ਰਬੰਧ ਕੀਤੇ ਆ ਜੀ। ਦੇਸ਼ ਭਰ ਦੇ ਵਿੱਚ ਕੋਈ 3,70,000 ਫੌਜੀ ਜਵਾਨ ਜਿਹੜੇ ਆ ਉਹ ਤਾਇਨਾਤ ਕੀਤੇ ਗਏ ਆ। ਇਹ ਪਾਕਿਸਤਾਨ ਦੇ ਇਤਿਹਾਸ ਦੇ ਵਿੱਚ ਮੁਲਕ ਦੀਆਂ ਚੋਣਾਂ ਦੇ ਦੌਰਾਨ ਜਿਹੜੇ ਸੁਰੱਖਿਆ ਫੋਰਸਾਂ ਨੇ ਉਹਨਾਂ ਦੇ ਦਸਤਿਆਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਤਾਇਨਾਤੀ ਜਿਹੜੀ ਉਹ ਕਹੀ ਜਾ ਰਹੀ ਆ। ਔਰ ਚੋਣ ਕਮਿਸ਼ਨ ਦੇ ਮੁਤਾਬਕ ਜਿਹੜੀ ਕੌਮੀ ਅਸੈਂਬਲੀ ਦੇ 272 ਆਮ ਹਲਕਿਆਂ ਲਈ 3459 ਉਮੀਦਵਾਰ ਮੈਦਾਨ ਦੇ ਵਿੱਚ ਨੇ, ਜਦੋਂ ਕਿ 4 ਸੂਬਾਈ ਪੰਜਾਬ, ਸਿੰਧ, ਬਲੋਚਿਸਤਾਨ ਤੇ ਖੈਬਰ ਪਖਤੂਨਖਵਾ ਦੇ 570 ਆਮ ਹਲਕਿਆਂ ਦੇ ਵਾਸਤੇ ਕੋਈ 8396 ਉਮੀਦਵਾਰ ਜਿਹੜੇ ਜੀ ਉਹ ਮੈਦਾਨ ਦੇ ਵਿੱਚ ਨੇ। ਵੋਟਾਂ ਸਵੇਰੇ 8 ਵਜੇ ਤੋਂ ਲੈ ਕੇ 6 ਵਜੇ ਤੱਕ ਪੈਣਗੀਆਂ ਤੇ ਵੋਟਾਂ ਦੀ ਗਿਣਤੀ ਮੌਕੇ ਤੇ ਪੋਲਿੰਗ ਤੋਂ ਬਾਅਦ ਜਿਹੜੀ ਕੀਤੀ ਜਾਊਗੀ। 24 ਘੰਟਿਆਂ ਦੇ ਦੌਰਾਨ ਨਤੀਜੇ ਆ ਜਾਣ ਦੀ ਉਮੀਦ ਹੈ। ਇੱਥੇ ਇਹ ਵੀ ਦੱਸੀਏ ਕਿ ਪਾਕਿਸਤਾਨ ਦੇ ਵਿੱਚ ਜਿਹੜੀਆਂ ਚੋਣਾਂ ਨੇ ਜੀ ਇਹ ਬੈਲਟ ਪੇਪਰ ਦੇ ਰਾਹੀਂ ਹੋ ਰਹੀਆਂ ਨੇ, ਕੋਈ ਜਿਹੜੀਆਂ EVM ਦੇ ਰਾਹੀਂ ਨਹੀਂ ਹੋ ਰਹੀਆਂ। ਔਰ ਬਹੁਤੇ ਮੁਲਕ ਜਿਹੜੇ ਨੇ ਜੀ ਉਹਨਾਂ ਦੇ ਨਾਲ ਪਾਕਿਸਤਾਨ ਟਾਈਪ ਦੇ ਨਾਲ ਸ਼ਾਮਲ ਹੈ ਜੀ ਜਿਨ੍ਹਾਂ ਨੇ EVM ਦੇ ਉੱਤੇ ਭਰੋਸਾ ਨਹੀਂ ਕੀਤਾ ਬਲਕਿ ਉਹਨਾਂ ਨੂੰ ਬੈਲਟ ਪੇਪਰ ਦੇ ਉੱਤੇ ਭਰੋਸਾ ਹੈ। ਜੀ ਜੀ ਬਿਲਕੁਲ ਚਾਹੀਦਾ ਵੀ ਬੈਲਟ ਦੇ ਉੱਤੇ ਹੀ ਆ ਜੋ ਕੁਛ ਭਾਰਤ ਦੇ ਵਿੱਚ ਹੋ ਰਿਹਾ ਆ। ਤੇ ਅੱਗੇ ਭੀੜ ਤੰਤਰ ਦੀ ਆਪਾਂ ਕਈ ਦਿਨਾਂ ਤੋਂ ਗੱਲਬਾਤ ਕਰ ਰਹੇ ਹਾਂ ਤੇ ਉਸ ਦੇ ਲਈ ਪਾਰਲੀਮੈਂਟ ਦੇ ਵਿੱਚ ਸਖਤ ਕਾਨੂੰਨ ਬਣਾਉਣ ਦਾ ਵਾਅਦਾ ਕੀਤਾ ਗਿਆ। ਇਸ ਮਾਮਲੇ ਦੇ ਉੱਤੇ ਦੇਖੋ ਰਾਜਸਥਾਨ ਦੀ ਸਰਕਾਰ ਤਾਂ ਘੇਰੀ ਰਹੀ ਆ। ਕੇਂਦਰ ਦੀ ਸਰਕਾਰ ਦੇ ਉੱਤੇ ਵੀ ਤਿੱਖੇ ਹਮਲੇ ਜਿਹੜੇ ਆ ਉਹ ਵਿਰੋਧੀਆਂ ਦੇ ਵੱਲੋਂ ਕੀਤੇ ਜਾ ਰਹੇ ਆ। ਜਿਹੜੀ ਮੌਬ ਲਿੰਚਿੰਗ ਹੈ ਇਹਦੀਆਂ ਵੱਧ ਰਹੀਆਂ ਘਟਨਾਵਾਂ ਦੇ ਦਰਮਿਆਨ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਨੇ ਹੰਗਾਮਾ ਕੀਤਾ। ਗ੍ਰਹਿ ਮੰਤਰੀ ਰਾਜਨਾਥ ਸਿੰਘ ਉਹਨਾਂ ਨੂੰ ਕਹਿਣਾ ਪਿਆ ਕਿ ਇਹਨਾਂ ਨੂੰ ਰੋਕਣ ਦੇ ਵਾਸਤੇ ਜੇ ਲੋੜ ਪਈ ਤਾਂ ਸਰਕਾਰ ਦੇ ਵੱਲੋਂ ਕਾਨੂੰਨ ਜਿਹੜਾ ਉਹ ਬਣਾਇਆ ਜਾਊਗਾ। ਗ੍ਰਹਿ ਮੰਤਰੀ ਨੇ ਇਹ ਵੀ ਗੱਲ ਕਹੀ ਕਿ ਸਰਕਾਰ ਇਸ ਮੁੱਦੇ ਨੂੰ ਗੰਭੀਰਤਾ ਦੇ ਨਾਲ ਲੈ ਰਹੀ ਆ। ਮੁਲਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਦੇ ਉੱਤੇ ਵਿਚਾਰ ਕਰ ਰਹੀ ਹੈ। ਸਰਕਾਰ ਨੂੰ ਲੋਕ ਸਭਾ ਦੇ ਵਿੱਚ ਇਸ ਮੁੱਦੇ ਦੇ ਉੱਤੇ ਕਾਂਗਰਸ, ਤ੍ਰਿਣਮੂਲ ਕਾਂਗਰਸ ਤੇ ਖੱਬੇ ਪੱਖੀ ਪਾਰਟੀਆਂ ਦੇ ਸਖਤ ਵਿਰੋਧ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ। ਸਿਫਰ ਕਾਲ ਦੇ ਦੌਰਾਨ ਵਿਰੋਧੀ ਧਿਰ ਦੇ ਮੈਂਬਰਾਂ ਨੇ ਰੌਲਾ ਪਾਇਆ ਤੇ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਸਪੀਕਰ ਦੀ ਕੁਰਸੀ ਦੇ ਨੇੜੇ ਜਿਹੜੇ ਸੀ ਉਹ ਪਹੁੰਚ ਗਏ। ਔਰ ਇਸ ਤੋਂ ਬਾਅਦ ਸੁਮਿਤਰਾ ਮਹਾਜਨ ਨੇ ਆਗੂਆਂ ਨੂੰ ਇਹ ਮੁੱਦਾ ਉਠਾਉਣ ਦੀ ਇਜਾਜ਼ਤ ਦੇ ਦਿੱਤੀ। ਦੂਜੇ ਪਾਸੇ ਮੈਂਬਰਾਂ ਦੇ ਵੱਲੋਂ ਇਸ ਮੁੱਦੇ ਦੇ ਉੱਤੇ ਪ੍ਰਗਟਾਈ ਚਿੰਤਾ ਦਾ ਜਵਾਬ ਦਿੰਦਿਆਂ ਹੋਇਆ ਗ੍ਰਹਿ ਮੰਤਰੀ ਨੇ ਕਿਹਾ ਕਿ ਇਹ ਜਿਹੜਾ ਭੀੜ ਤੰਤਰ ਹੈ ਇਹਨੂੰ ਰੋਕਣ ਦੀ ਲੋੜ ਪਈ ਤਾਂ ਸਰਕਾਰ ਜਿਹੜਾ ਦੀ ਉਹ ਕਾਨੂੰਨ ਬਣਾਊਗੀ। ਭਾਵ ਕਿ ਅਜੇ ਸਰਕਾਰ ਜਿਹੜੀ ਦੀ ਉਹ ਸਮਝਦੀ ਹੈ ਕਿ ਕਾਨੂੰਨ ਦੀ ਜ਼ਰੂਰਤ ਨਹੀਂ ਹੈ। ਜਿਹੜਾ ਬੰਦਾ ਮਾਰਿਆ ਗਿਆ ਅਲਵਰ ਦੇ ਵਿੱਚ
ਰਕਬਰ ਖਾਨ, ਉਸ ਮਾਮਲੇ ਦੀ ਜੁਡੀਸ਼ੀਅਲ ਜਿਹੜੀ ਹੈ ਜੀ ਉਹ ਜਾਂਚ ਦੇ ਹੁਕਮ ਦਿੱਤੇ ਗਏ ਆ। ਉਹਦੀ ਜਿਹੜੀ ਰਿਪੋਰਟ ਆ ਗਈ ਆ ਪੋਸਟਮਾਰਟਮ ਦੀ, ਉਹਦੇ ਵਿੱਚ ਇਹ ਕਿਹਾ ਗਿਆ ਕਿ ਉਹਦੇ 13 ਗੰਭੀਰ ਸੱਟਾਂ ਜਿਹੜੀਆਂ ਸੀ ਉਹ ਲੱਗੀਆਂ। ਜਿਹੜੇ ਪੁਲਿਸ ਵਾਲੇ ਸੀਗੇ ਉਹ ਰਕਬਰ ਖਾਨ ਨੂੰ ਬਚਾਉਣ ਦੀ ਬਜਾਏ ਉਹਨੂੰ ਜ਼ਖਮੀ ਜਿਹੜਾ ਜੀ ਕਿਸੇ ਪਾਸੇ ਸੁੱਟ ਕੇ, ਜਾਂ ਤਾਂ ਗੱਡੀ 'ਚ ਪਿਆ ਰਿਹਾ ਉਹ ਪੁਲਿਸ ਦੀ, ਜਾਂ ਥਾਣੇ ਸੁੱਟ ਕੇ ਉਹ ਜਿਹੜੀ ਗਾਂ ਸੀਗੀ ਉਹਨੂੰ ਬਚਾਉਣ ਦੇ ਵਾਸਤੇ ਤੁਰੇ ਫਿਰਦੇ ਰਹੇ, ਜਿਹੜੇ ਸੀ ਉਹਨੂੰ ਗਊਸ਼ਾਲਾ ਲਿਜਾ ਕੇ। ਇਹ ਹਾਲਾਤ ਜਿਹੜੇ ਦੀ ਹੋਏ ਪਏ ਆ। ਅਜੇ ਵੀ ਇਹ ਕਿਹਾ ਜਾ ਰਿਹਾ ਕਿ ਜੇ ਲੋੜ ਪਈ ਤਾਂ ਕਾਨੂੰਨ ਜਿਹੜਾ ਵੀ ਉਹ ਬਣਾਇਆ ਜਾਊਗਾ, ਜਦੋਂ ਕਿ ਇਹ ਜਿਹੜਾ ਭੀੜ ਤੰਤਰ ਹੈ, ਕਦੀ ਕਿਤੇ ਬੱਚੇ ਚੁੱਕਣ ਵਾਲੀ ਗੱਲ ਦੇ ਉੱਤੇ, ਕਦੀ ਕਿਤੇ ਗਾਵਾਂ ਦੇ ਜਿਹੜੇ ਇਹ ਰਾਖੇ ਬਣ ਕੇ ਥਾਂ ਦੇ ਉੱਤੇ ਕਾਤਲਾਨਾ ਹਮਲੇ ਜਿਹੜੇ ਆ ਜੀ ਉਹ ਕਰ ਰਹੇ ਆ। ਜੀ ਬਿਲਕੁਲ, ਬਹੁਤ ਕੁਛ ਹੋ ਰਿਹਾ। ਤੇ ਅੱਗੇ ਖਹਿਰਾ ਤੇ ਬਲਵੀਰ ਸਿੰਘ ਦੀ ਜਿਹੜੀ ਆਪਸੀ ਠੰਡੀ ਜੰਗ ਆ ਉਹ ਸਾਰਿਆਂ ਦੇ ਸਾਹਮਣੇ ਆ। ਉਹਨਾਂ ਦਾ ਜਿਹੜਾ ਮਾਮਲਾ ਕੋਆਰਡੀਨੇਸ਼ਨ ਕਮੇਟੀ ਕੋਲ ਜੀ ਬਿਲਕੁਲ, ਇਹ ਪਹਿਲਾਂ ਤਾਂ ਅੰਦਰ ਖਾਤੇ ਰਹਿੰਦੀ ਸੀ, ਅੱਜ ਕੱਲ੍ਹ ਤਾਂ ਬਾਹਰ ਹੀ ਜਿਹੜੀ ਆ ਉਹ ਚੱਲ ਰਹੀ ਹੈ, ਬਲਕਿ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਆ ਉਹ ਪਹੁੰਚੀ ਹੋਈ ਹੈ। ਸੁਖਪਾਲ ਸਿੰਘ ਖਹਿਰਾ ਹੋਰੀ ਆਪਣੀ ਫੇਸਬੁੱਕ ਤੋਂ ਲਾਈਵ ਹੋ ਕੇ ਜੋ ਕੁਛ ਉਹਨਾਂ ਨੇ ਜਿਹੜੀਆਂ ਜੀ ਉਹ ਗੱਲਾਂ ਬੋਲੀਆਂ, ਉਹਨੇ ਪਾਰਟੀ ਦੇ ਵਿਚਾਲੇ ਬਹੁਤ ਸਾਰੇ ਦੁਖੇੜ ਜਿਹੜੇ ਆ ਜੀ ਉਹ ਖੜੇ ਕਰ ਦਿੱਤੇ ਆ। ਉਹ ਵੀ ਉਸ ਮੌਕੇ ਜਦੋਂ ਪਾਰਟੀ ਜਿਹੜੀ ਆ ਜੀ ਸਰਪੰਚੀ ਦੀਆਂ ਚੋਣਾਂ ਤੇ ਲੋਕ ਸਭਾ ਦੀਆਂ ਚੋਣਾਂ ਦੀ ਤਿਆਰੀ ਜਿਹੜੀ ਆ ਉਹ ਕਰ ਰਹੀ ਹੈ। ਜਿਹੜੀ ਵਿਧਾਇਕ ਦਲ ਦੀ ਮੀਟਿੰਗ ਹੋਈ ਚੰਡੀਗੜ੍ਹ ਦੇ ਵਿੱਚ, ਇਹਦੇ ਵਿੱਚ ਸੁਖਪਾਲ ਸਿੰਘ ਖਹਿਰਾ ਤੇ ਜਿਹੜੇ ਮੀਤ ਪ੍ਰਧਾਨ ਨੇ ਪਾਰਟੀ ਦੇ ਬਲਵੀਰ ਸਿੰਘ ਹੋਰਾਂ ਵਿਚਾਲੇ ਚੱਲ ਰਹੇ ਰੇੜਕੇ ਨੂੰ ਕੋਆਰਡੀਨੇਸ਼ਨ ਕਮੇਟੀ ਹਵਾਲੇ ਕਰਨ ਤੇ ਲੋਕ ਸਭਾ ਚੋਣਾਂ ਦੇ ਦੌਰਾਨ ਕਾਂਗਰਸ ਵਗੈਰਾ ਦੇ ਨਾਲ ਗੱਠਜੋੜ ਕਰਨ ਦਾ ਮਾਮਲਾ ਹਾਈ ਕਮਾਂਡ ਦੇ ਹਵਾਲੇ ਕਰਨ ਦਾ ਫੈਸਲਾ ਜਿਹੜਾ ਜੀ ਉਹ ਕੀਤਾ ਗਿਆ। ਕੋਆਰਡੀਨੇਸ਼ਨ ਕਮੇਟੀ ਦੇ ਵਿੱਚ ਜ਼ੋਨ ਪ੍ਰਧਾਨ ਕੁਲਦੀਪ ਸਿੰਘ ਢਾਲੀਵਾਲ, ਦਲਬੀਰ ਸਿੰਘ ਢਿੱਲੋਂ, ਗੁਰਦੀਪ ਸਿੰਘ ਸੇਖੋਂ, ਡਾਕਟਰ ਰਵਜੋਤ ਸਿੰਘ ਤੇ 5 ਵਿਧਾਇਕ ਕੁਲਤਾਰ ਸਿੰਘ ਸੰਧਵਾ, ਬਲਜਿੰਦਰ ਕੌਰ, ਨਾਜਰ ਸਿੰਘ ਬਾਦਸ਼ਾਹੀਆ, ਜਗਦੇਵ ਸਿੰਘ ਕਮਾਲੂ ਤੇ ਮਾਸਟਰ ਬਲਦੇਵ ਸਿੰਘ ਹੈ। ਮੀਟਿੰਗ ਦੇ ਦੌਰਾਨ ਵਿਧਾਇਕਾਂ ਨੇ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਵੱਲੋਂ ਡਾਕਟਰ ਬਲਵੀਰ ਸਿੰਘ ਮੁੱਦੇ ਦੇ ਉੱਤੇ ਸੋਸ਼ਲ ਮੀਡੀਆ ਤੇ ਲਾਈਵ ਹੋਣ ਦੇ ਉੱਤੇ ਇਤਰਾਜ਼ ਜਿਹੜੇ ਸੀਗੇ ਪ੍ਰਗਟ ਕੀਤੇ ਤੇ ਭਵਿੱਖ ਦੇ ਵਿੱਚ ਪਾਰਟੀ ਦੇ ਮੁੱਦੇ ਨੂੰ ਮੀਡੀਆ ਦਾ ਕਿਸੇ ਹੋਰ ਢੰਗ ਦੇ ਨਾਲ ਜਨਤਕ ਨਾ ਕਰਨ ਦੇ ਵਾਸਤੇ ਸਾਰਿਆਂ ਨੂੰ ਨਸੀਹਤ ਜਿਹੜੀ ਹੈ ਜੀ ਉਹ ਦਿੱਤੀ। ਇਸ ਮਸਲੇ ਦੇ ਉੱਤੇ ਸੁਖਪਾਲ ਸਿੰਘ ਖਹਿਰਾ ਹੋਰੀ ਥੋੜੇ ਜਿਹੜੇ ਜੀ ਉਹ ਢਿੱਲੇ ਨਜ਼ਰ ਆਏ। ਜਦੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰ ਰਹੇ ਸੀ, ਉਹਨਾਂ ਨੇ ਕਿਹਾ ਕਿ ਪਾਰਟੀ ਲੈਵਲ ਦੇ ਉੱਤੇ ਇਹ ਮਾਮਲਾ ਜਿਹੜਾ ਉਹ ਨਜਿੱਠਿਆ ਜਾਊਗਾ। ਮੀਟਿੰਗ ਦੇ ਵਿੱਚ ਲੋਕ ਸਭਾ ਚੋਣਾਂ ਦੇ ਦੌਰਾਨ ਕਾਂਗਰਸ ਜਾਂ ਹੋਰ ਪਾਰਟੀਆਂ ਦੇ ਨਾਲ ਗੱਠਜੋੜ ਦਾ ਮੁੱਦਾ ਉੱਠਣ ਦੇ ਉੱਤੇ ਵਿਧਾਇਕਾਂ ਦੀ ਵੱਖ-ਵੱਖ ਰਾਏ ਸਾਹਮਣੇ ਆਈ। ਇਹ ਅਖੀਰ ਦੇ ਵਿੱਚ ਇਹ ਮਾਮਲਾ ਜਿਹੜਾ ਸੀਗਾ ਜੀ ਹਾਈ ਕਮਾਂਡ ਦੇ ਉੱਤੇ ਛੱਡਿਆ ਗਿਆ। ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ ਬਿਆਨ ਇਸ ਮਸਲੇ ਦੇ ਉੱਤੇ ਜਿਹੜਾ ਜੀ ਆਇਆ, ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਾਂਗਰਸ ਨੂੰ ਕਿਸੇ ਦੇ ਨਾਲ ਗੱਠਜੋੜ ਦੀ ਜ਼ਰੂਰਤ ਨਹੀਂ ਹੈ ਤੇ ਕਾਂਗਰਸ ਇਸ ਸਥਿਤੀ ਦੇ ਵਿੱਚ ਹੈ ਕਿ ਆਪਣੇ ਬਲਬੂਤੇ ਦੇ ਉੱਤੇ ਉਹ ਚੋਣਾਂ ਲੜੇ ਤੇ ਸਵੀਪ ਕਰੇ। ਜੀ ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਡੀਜੀਪੀ ਦੇ ਸਿੱਧੇ ਕੰਟਰੋਲ ਦੇ ਥੱਲੇ ਰਹੇਗੀ ਐਸਟੀਐਫ। ਉਹਦੇ ਕੱਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇੱਕ ਵਾਰੀ ਫੇਰ ਮੀਟਿੰਗ ਲਈ, ਸਗੋਂ ਇਹ ਕਿਹਾ ਜਾਵੇ ਕਿ ਕਲਾਸ ਲਈ, ਜਿਹੜੀ ਐਸਐਸਪੀ ਡਿਪਟੀ ਕਮਿਸ਼ਨਰ ਜਿਹੜੇ ਸੀ ਉਹਨਾਂ ਦੀ। ਇਹਦੇ ਵਿੱਚ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਹੋਰੀ ਮੌਜੂਦ ਰਹੇ, ਸਿਹਤ ਮੰਤਰੀ ਜਿਹੜੇ ਸੀ ਉਹ ਮੌਜੂਦ ਰਹੇ, ਡੀਜੀਪੀ ਮੌਜੂਦ ਰਹੇ। ਇਹ ਕਿਹਾ ਗਿਆ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਹੋਰਾਂ ਨੇ ਨਸ਼ਾ ਤਸਕਰੀ ਰੋਕਣ ਦੇ ਵਾਸਤੇ BSF ਦੇ ਜਿਹੜੇ ਜਵਾਨ ਤੇ ਨਸ਼ਾ ਤਸਕਰਾਂ ਦੇ ਵਿਚਕਾਰ ਜਿਹੜਾ ਗੱਠਜੋੜ ਹੈ ਤੋੜਨ ਦੇ ਵਾਸਤੇ ਸਰਹੱਦ ਦੇ ਉੱਤੇ BSF ਜਵਾਨਾਂ ਦੀ ਜਿਹੜੀ ਤਾਇਨਾਤੀ ਹੈ ਉਹਦੀ ਮਿਆਦ ਘਟਾਉਣ ਦਾ ਸੁਝਾਅ ਜਿਹੜਾ ਜੀ ਉਹ ਦਿੱਤਾ ਹੈ। ਡਿਪਟੀ ਕਮਿਸ਼ਨਰ SSPs ਦੇ ਨਾਲ ਮੀਟਿੰਗ ਦੇ ਦੌਰਾਨ ਇਹ ਵੀ ਕਿਹਾ ਗਿਆ ਕਿ ਆਪੋ ਆਪਣੇ ਇਲਾਕਿਆਂ ਨੂੰ ਨਸ਼ਿਆਂ ਤੋਂ ਮੁਕਤ ਬਣਾਉਣ ਦੇ ਵਾਸਤੇ SDM, DSP ਤੇ SHO ਜ਼ਿੰਮੇਵਾਰ ਤੇ ਜਵਾਬਦੇਹ ਹੋਣਗੇ। ਇਹ ਹੇਠਲੇ ਲੈਵਲ ਦੇ ਉੱਤੇ ਪਹਿਲੀ ਵਾਰੀ ਜਿਹੜੀ ਹੈ ਜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਹਿਲਾਂ SSPs ਤੱਕ ਜਿਹੜੀ ਇਹ ਗੱਲ ਰੁਕ ਜਾਂਦੀ ਸੀ, ਜਦੋਂ ਕਿ ਮਾਮਲਾ ਜਿਹੜਾ ਜੀ ਉਹ ਹੇਠਲੇ ਲੈਵਲ ਦੇ ਉੱਤੇ ਚੌਂਕੀਆਂ ਦੇ ਲੈਵਲ ਦੇ ਉੱਤੇ ਜਿਹੜਾ ਜੀ ਉਹ ਜ਼ਿਆਦਾ ਚੱਲ ਰਿਹਾ। ਮੁੱਖ ਮੰਤਰੀ ਹੋਰਾਂ ਨੇ ਨਸ਼ਾ ਛਡਾਊ ਪ੍ਰੋਗਰਾਮਾਂ ਨੂੰ ਪ੍ਰਭਾਵਸ਼ਾਲੀ ਢੰਗ ਦੇ ਨਾਲ ਚਲਾਉਣ ਦੇ ਵਾਸਤੇ ਵੀ ਜ਼ਿੰਮੇਵਾਰੀ ਜਿਹੜੀ ਜੀ ਉਹ ਤੈਅ ਕੀਤੀ ਆ। ਮੈਡੀਕਲ, ਪੁਲਿਸ ਤੇ ਬਾਲ ਵਿਭਾਗ ਦੇ ਅਧਿਕਾਰੀਆਂ ਦੀਆਂ ਨਸ਼ਾ ਸੰਬੰਧੀ ਜਿਹੜੀਆਂ ਪ੍ਰਾਪਤੀਆਂ ਨੇ ਇਹਨਾਂ ਦੇ ਮਾਮਲੇ ਦੇ ਉੱਤੇ ਉਹਨਾਂ ਨੇ ਕਿਹਾ ਕਿ ACR ਦੇ ਵਿੱਚ ਨੋਟ ਜਿਹੜਾ ਜੀ ਉਹ ਕੀਤਾ ਜਾਊਗਾ। ਔਰ ਇਹ ਵੀ ਕਿਹਾ ਗਿਆ ਜੀ ਕਿ STF ਜਿਹੜੀ ਆ ਉਹ ਡਾਇਰੈਕਟਰ ਜਨਰਲ ਆਫ ਪੁਲਿਸ ਦੇ ਕੰਟਰੋਲ ਹੇਠ ਸਿੱਧੇ ਤੌਰ ਦੇ ਉੱਤੇ ਕੰਮ ਕਰੂਗੀ ਔਰ ਇਸ ਜਿਵੇਂ ਇੰਟੈਲੀਜੈਂਸ ਵਿੰਗ ਜਿਹੜਾ ਜੀ ਉਹ ਕਰਦਾ। ਮੁੱਖ ਮੰਤਰੀ ਨੇ ਸੂਬੇ ਦੇ ਵਿੱਚ ਜਿਹੜਾ ਜੀ ਨਸ਼ਾ ਤਸਕਰੀ ਰੋਕਣ ਦੇ ਵਾਸਤੇ ਸਰਹੱਦ ਦੇ ਉੱਤੇ ਸਾਰੇ ਨਾਕਿਆਂ ਤੇ CCTV ਕੈਮਰੇ ਸਥਾਪਿਤ ਕਰਨ ਦੇ ਵਾਸਤੇ ਜਿਹੜਾ ਜੀ ਉਹ ਕਿਹਾ ਗਿਆ। ਔਰ ਇਹ ਵੀ ਕਿਹਾ ਗਿਆ ਜੀ ਕਿ ਨਸ਼ਿਆਂ ਵਿਰੁੱਧ ਜੰਗ ਲਈ ਹੈੱਡਕੁਆਰਟਰ ਪੱਧਰ ਦੇ ਉੱਤੇ SSP ਤੇ DSP ਦੇ ਹੇਠ ਪੁਲਿਸ ਨੂੰ ਛਾਪਾ ਮਾਰੂ ਟੀਮਾਂ
ਬਣਾਉਣ ਦੇ ਵਾਸਤੇ ਕਿਹਾ ਗਿਆ। ਕੁਝ ਅੰਦਰੂਨੀ ਸੂਤਰ ਇਹ ਵੀ ਦੱਸਦੇ ਆ ਕਿ ਅੰਦਰ ਕੁਝ SSP ਜਿਹੜੇ ਸੀਗੇ ਉਹਨਾਂ ਦੀ ਕਲਾਸ ਵੀ ਲੱਗੀ, ਜਿਨ੍ਹਾਂ ਦੀ ਗਿਣਤੀ ਕੋਈ 3 ਦੇ ਕਰੀਬ ਦੱਸੀ ਜਾਂਦੀ ਹੈ, ਜਿਨ੍ਹਾਂ ਨੇ ਆਪੋ ਆਪਣੇ ਡਿਸਟ੍ਰਿਕਟ ਦੇ ਵਿੱਚ ਇਸ ਮਾਮਲੇ ਦੇ ਉੱਤੇ ਬਹੁਤਾ ਕੁਝ ਜਿਹੜਾ ਜੀ ਉਹ ਕੀਤਾ ਨਹੀਂ, ਚੁੱਪਚਾਪ ਜਿਹੜੇ ਆ ਜੀ ਉਹ ਬੈਠੇ ਹੋਏ ਆ। ਔਰ ਇਹ ਕਿਹਾ ਜਾ ਰਿਹਾ ਜੀ ਕਿ ਇਸ ਤੋਂ ਬਾਅਦ ਜਿਹੜੇ DGP ਉਹਨਾਂ ਨੇ SSP ਦੀ ਸਾਰਿਆਂ ਦੀ ਜਿਹੜੀ ਉਹ ਮੀਟਿੰਗ ਲਈ। ਹਾਲਾਂਕਿ ਬਹੁਤਾ ਕੁਝ ਜਿਹੜਾ ਵੀ ਸਰਕਾਰ ਦੇ ਵੱਲੋਂ ਨਹੀਂ ਕਿਹਾ ਗਿਆ ਇਸ ਮਾਮਲੇ ਦੇ ਉੱਤੇ, ਪਰ ਇੰਨਾ ਪਤਾ ਲੱਗਾ ਕਿ ਜੋ ਕੁਝ ਪਿਛਲੀ ਵਾਰੀ ਹਦਾਇਤਾਂ ਦਿੱਤੀਆਂ ਗਈਆਂ ਸੀਗੀਆਂ ਉਹਦੇ ਉੱਤੇ ਹੀ ਜ਼ਿਆਦਾ ਜਿਹੜਾ ਜੀ ਇਹ ਕੇਂਦਰਿਤ ਰਿਹਾ ਕਿ ਉਸ ਮਾਮਲੇ ਦੇ ਉੱਤੇ ਹੁਣ ਤੱਕ ਕੀ ਜਿਹੜਾ ਜੀ ਉਹ ਕੀਤਾ ਗਿਆ ਔਰ ਕਿਹੜੇ SSP ਜਿਹੜੇ ਨੇ ਉਹ ਜ਼ਿਆਦਾ ਸਰਗਰਮ ਹੋ ਕੇ ਲੱਗੇ ਹੋਏ ਨੇ, ਕਿਹੜੇ ਜਿਹੜੇ ਨੇ ਉਹ ਚੁੱਪ ਬੈਠੇ ਹੋਏ ਨੇ। ਜਿਹੜਾ STF ਵਾਲਾ ਮੁੱਦਾ ਨਾ ਜੀ ਇਹ ਪਿਛਲੇ ਸਮੇਂ ਤੋਂ ਵੀ ਵਾਹਵਾ ਚੱਲਦਾ ਰਿਹਾ, ਕਿਉਂਕਿ ਪਹਿਲਾਂ ਜਦੋਂ STF ਬਣਾਈ ਗਈ ਸੀ ਉਦੋਂ ਇਹਦੇ ਨਿਗਰਾਨ ਮੁੱਖ ਮੰਤਰੀ ਸਨ। STF ਦੇ ਮੁਖੀ ਜਿਹੜੇ ਆ ਉਹ ਸਿੱਧੀ ਰਿਪੋਰਟ ਕਰਦੇ ਸਨ ਮੁੱਖ ਮੰਤਰੀ ਹੋਰਾਂ ਨੂੰ, ਪਰ ਉਸ ਤੋਂ ਬਾਅਦ ਇਹਨੂੰ ਜਿਹੜੇ ਵੀ ਤੁਸੀਂ ਇਹ ਕਹਿ ਲਓ ਕਿ ਖੰਭ ਉਹਦੇ ਕੁਤਰਨ ਦੇ ਵਾਸਤੇ ਇਹਨੂੰ DGP ਦੇ ਅੰਦਰ ਜਿਹੜਾ ਉਹ ਕਰ ਦਿੱਤਾ ਗਿਆ ਜੀ। ਤੇ ਅੱਗੇ ਆਪਾਂ ਮਹਾਰਾਸ਼ਟਰ ਦੇ ਮਰਾਠਾ ਅੰਦੋਲਨ ਦੀ ਜੇ ਗੱਲ ਕਰੀਏ ਤਾਂ ਉਹ ਵੀ ਹਿੰਸਕ ਹੋਇਆ। ਕਦੀ ਇਹ ਜਿਹੜਾ ਮਰਾਠਾ ਬਰਾਦਰੀ ਦਾ ਰਾਖਵੇਂ ਕਰਨ ਦੇ ਵਾਸਤੇ ਜਿਹੜਾ ਜੀ ਚੱਲ ਰਿਹਾ ਅੰਦੋਲਨ ਸੀਗਾ ਇਹ ਹਿੰਸਕ ਹੋਇਆ। ਮੁਜ਼ਾਹਰਾਕਾਰੀਆਂ ਦੇ ਪਥਰਾਅ ਦੇ ਦੌਰਾਨ ਇੱਕ ਸਿਪਾਹੀ ਦੀ ਮੌਤ ਹੋ ਗਈ, 19 ਜਾਣੇ ਜਿਹੜੇ ਸੀਗੇ ਜੀ ਉਹ ਜ਼ਖਮੀ ਹੋ ਗਏ। ਮਹਾਰਾਸ਼ਟਰ ਦੇ ਔਰੰਗਾਬਾਦ ਤੇ ਇਹਦੇ ਨਾਲ ਲੱਗਦੇ ਡਿਸਟ੍ਰਿਕਟ ਦੇ ਵਿੱਚ ਹਿੰਸਕ ਝੜਪਾਂ ਹੋਈਆਂ। ਸਰਕਾਰੀ ਨੌਕਰੀਆਂ ਤੇ ਵਿਦਿਅਕ ਅਦਾਰਿਆਂ ਦੇ ਵਿੱਚ ਰਾਖਵਾਂਕਰਨ ਦੀ ਮੰਗ ਕਰਨ ਵਾਲਿਆਂ ਨੇ ਮੁੰਬਈ ਬੰਦ ਦਾ ਜਿਹੜਾ ਜੀ ਉਹ ਸੱਦਾ ਦਿੱਤਾ। ਮਰਾਠਾ ਕ੍ਰਾਂਤੀ ਮੋਰਚਾ ਨਾਂ ਦੀ ਜਥੇਬੰਦੀ ਨੇ ਇੱਕ ਮੁਜ਼ਾਹਰਾਕਾਰੀ ਕਾਕਾ ਸਾਹਿਬ ਸ਼ਿੰਦੇ ਦੀ ਮੌਤ ਤੋਂ ਬਾਅਦ ਮਹਾਰਾਸ਼ਟਰ ਬੰਦ ਦਾ ਸੱਦਾ ਦਿੱਤਾ ਸੀਗਾ ਜੀ। ਅੱਜ ਮੁੰਬਈ ਬੰਦ ਦਾ ਸੱਦਾ ਹੈ। ਮਹਾਰਾਸ਼ਟਰ ਦੇ ਵਿੱਚ ਮਰਾਠਿਆਂ ਦੀ 30% ਦੇ ਕਰੀਬ ਜਿਹੜੀ ਹੈ ਜੀ ਉੱਥੇ ਉਹਨਾਂ ਦੀ ਪਾਪੂਲੇਸ਼ਨ ਹੈ। ਸਿਆਸੀ ਤੌਰ ਦੇ ਉੱਤੇ ਇਹਦਾ ਚੋਖਾ ਅਸਰ ਰਸੂਖ ਹੈ। ਪੁਲਿਸ ਇਹ ਕਹਿੰਦੀ ਆ ਕਿ ਮ੍ਰਿਤਕ ਸ਼ਿੰਦੇ ਜਿਹੜਾ ਸੀਗਾ ਜੀ ਉਹਦੇ ਪਿੰਡ ਕਾਇਆਗਾਂਵ ਦੇ ਵਿੱਚ ਪਥਰਾਅ ਦੇ ਦੌਰਾਨ ਇੱਕ ਪੁਲਿਸ ਵਾਲਾ ਜਿਹੜਾ ਸੀਗਾ ਉਹਦੀ ਮੌਤ ਹੋ ਗਈ ਔਰ ਇੱਕ ਹੋਰ ਪੁਲਿਸ ਕਰਮੀ ਜਿਹੜਾ ਸੀਗਾ ਜੀ ਉਹ ਜ਼ਖਮੀ ਹੋਇਆ। ਪੁਲਿਸ ਨੇ ਔਰੰਗਾਬਾਦ ਦੇ ਡਿਸਟ੍ਰਿਕਟ ਦੇ ਦਿਹਾਤੀ ਖੇਤਰ ਦੇ ਵਿੱਚ ਇੰਟਰਨੈਟ ਸੇਵਾਵਾਂ ਬੰਦ ਕਰਤੀਆਂ। ਅੰਦੋਲਨਕਾਰੀਆਂ ਦੇ ਆਗੂਆਂ ਨੇ ਇਹ ਕਿਹਾ ਜੀ ਕਿ ਸਰਕਾਰ ਨੇ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦੇਣ ਦੇ ਬਾਵਜੂਦ ਕੋਈ ਠੋਸ ਕਾਰਵਾਈ ਜਿਹੜੀ ਹੈ ਜੀ ਉਹ ਨਹੀਂ ਕੀਤੀ। ਇਹਦੇ ਦੌਰਾਨ ਜਿਹੜਾ ਜੀ ਅੱਜ ਮੁੰਬਈ ਬੰਦ ਦਾ ਸੱਦਾ ਜਿਹੜਾ ਜੀ ਉਹ ਦਿੱਤਾ ਗਿਆ ਔਰ ਨਾਲ ਲੱਗਦੇ ਇਲਾਕੇ ਵਾਸ਼ੀ ਦੇ ਵਿੱਚ ਸਕਲ ਮਰਾਠਾ ਸਮਾਜ ਦੀ ਮੀਟਿੰਗ ਵੀ ਜਿਹੜੀ ਹੈ ਜੀ ਮੁੰਬਈ ਤੇ ਪਨਵੇਲ ਦੇ ਵਿੱਚ ਜਿਹੜਾ ਜੀ ਉਹ ਬੰਦ ਕਰਨ ਦਾ ਸੱਦਾ ਦਿੱਤਾ ਗਿਆ। ਮਰਾਠੇ ਜਿਹੜਾ ਜੀ ਇਹ ਅੰਦੋਲਨ ਹੈ ਇਹ ਕਿਹਾ ਜਾ ਰਿਹਾ ਜੀ ਕਿ ਪਿੱਛੇ ਤਾਂ ਇਹਦੇ ਸਿਆਸੀ ਜਿਹੜੀਆਂ ਉਹ ਧਿਰਾਂ ਹੈਗੀਆਂ ਨੇ। ਖਾਸ ਤੌਰ ਦੇ ਉੱਤੇ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਜਿਹੜੀ ਹੈ ਜੀ ਉਹ ਠਾਕਰੇ ਦੇ ਭਰਾ ਵਾਲੀ ਭਤੀਜੇ ਵਾਲੀ ਐਕਚੁਅਲੀ ਉਹ ਇਸ ਚੀਜ਼ ਨੂੰ ਜ਼ਿਆਦਾ ਹਵਾ ਜਿਹੜੀ ਹੈ ਜੀ ਉਹ ਦੇ ਰਹੀ ਆ। ਇਹਦੇ ਵਿੱਚ 16% ਜਿਹੜਾ ਜੀ ਉਹ ਰਾਖਵਾਂਕਰਨ ਹੋਣਾ ਚਾਹੀਦਾ ਸਾਰੀਆਂ ਨੌਕਰੀਆਂ ਦੇ। ਅੱਜ ਮੁੰਬਈ ਬੰਦ ਦਾ ਸੱਦਾ ਉਹ ਵੇਖਦੇ ਹਾਂ ਜੀ ਕਿ ਕਿੱਧਰ ਨੂੰ ਜਾਂਦੀ, ਪਰ ਕੱਲ ਇਹ ਜਿਹੜਾ ਸੀਗਾ ਜੀ ਥਾਂ ਦੇ ਉੱਤੇ ਭੀੜਾਂ ਜਿਹੜੀਆਂ ਸੀਗੀਆਂ ਉਹਨਾਂ ਨੇ ਸਰਕਾਰੀ ਵਹੀਕਲ ਤੋੜੇ, ਉਹਨਾਂ ਨੂੰ ਅੱਗ ਦੇ ਹਵਾਲੇ ਕੀਤਾ ਜੀ। ਤੇ ਅੱਗੇ ਆਪਾਂ ਵਿਧਾਇਕਾਂ ਦੀ ਜੇ ਗੱਲ ਕਰੀਏ, ਤੰਦਰੁਸਤ ਪਰਿਵਾਰ ਵਿਧਾਇਕਾਂ ਤੇ ਉਹਨਾਂ ਦੇ ਪਰਿਵਾਰਾਂ ਦਾ ਸਭ ਤੋਂ ਵੱਧ ਬੋਝ ਸਰਕਾਰ ਤੇ। ਬਿਲਕੁਲ ਜੀ, ਐਕਚੁਅਲੀ ਚਾਹੇ ਉਹ 121 ਕਰੋੜ ਰੁਪਈਆ ਹੈਲੀਕਾਪਟਰਾਂ ਦੇ ਉੱਤੇ ਖਰਚਣਾ ਹੋਵੇ, ਚਾਹੇ ਜਿਹੜੇ ਜੀ ਸੱਤਾ ਹਟਾ ਕੇ ਗਏ ਉਹਨਾਂ ਦੇ ਪਰਿਵਾਰਾਂ ਦਾ ਵਿਦੇਸ਼ਾਂ ਦੇ ਵਿੱਚੋਂ ਇਲਾਜ ਕਰਾਉਣ ਦਾ ਹੋਵੇ ਜੀ, ਇਹ ਭੁਗਤਣਾ ਸਾਰਾ ਪੰਜਾਬ ਨੂੰ ਪੈ ਰਿਹਾ, ਪੰਜਾਬੀਆਂ ਨੂੰ ਜਿਹੜਾ ਜੀ ਉਹ ਪੈ ਰਿਹਾ। ਕਹਿੰਦੇ ਘੁਆਉਂਦੇ ਖਾਂਦੇ ਪੀਂਦੇ ਜਿਹੜੇ ਇਹ ਪਰਿਵਾਰ ਨੇ, ਪਰ ਛੋਟੀ ਗੱਲ ਦਾ ਖਰਚਾ ਜਿਹੜਾ ਜੀ ਉਹ ਸਰਕਾਰ ਦੇ ਉੱਤੇ ਇਹ ਪਾਉਂਦੇ ਆ। ਤੰਦਰੁਸਤ ਪੰਜਾਬ ਦਾ ਨਾਅਰਾ ਤਾਂ ਦਿੱਤਾ ਜਾ ਰਿਹਾ, ਪਰ ਤੰਦਰੁਸਤ ਵਿਧਾਇਕ ਜਿਹੜਾ ਮਿਸ਼ਨ ਹੈ ਇਹ ਅੰਦਰ ਖਾਤੇ ਜਿਹੜਾ ਜੀ ਉਹ ਚੱਲੀ ਜਾ ਰਿਹਾ। ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਤੋਂ ਬਿਨਾਂ ਉਹਨਾਂ ਦੇ ਪਰਿਵਾਰਾਂ ਤੇ ਸਿਹਤ ਦੇ ਉੱਤੇ ਕੋਈ ਜਿਹੜਾ ਜੀ ਜਿੰਦਾ ਕੁੰਡਾ ਨੀਗਾ। ਸਰਕਾਰੀ ਅਫਸਰਾਂ ਤੇ ਮੁਲਾਜ਼ਮਾਂ ਦੀ ਸਿਹਤ ਖਰਚਾ ਵੀ ਵੱਜਵਾ ਹੈ। ਜਿਹੜੀ ਵੇਖਣ ਵਾਲੀ ਇਹਦੇ ਵਿੱਚ ਇੰਟਰਸਟਿੰਗ ਗੱਲ ਇਹ ਆ ਕਿ ਜੇਲ੍ਹਾਂ ਦੇ ਬੰਦੀਆਂ ਦੀ ਸਿਹਤ ਦੇ ਉੱਤੇ ਖਰਚ ਕਰਨ ਦੀ ਖੁੱਲੀ ਛੁੱਟੀ ਹੈ। ਕੈਪਟਨ ਹੁਕੂਮਤ ਦੇ ਪਹਿਲੇ ਵਰ੍ਹੇ ਦੇ ਦੌਰਾਨ ਸਾਬਕਾ ਵਿਧਾਇਕਾਂ ਦੀ ਸਿਹਤ ਦਾ ਖਰਚਾ ਤਕਰੀਬਨ 24 ਲੱਖ ਰੁਪਈਏ ਜਿਹੜਾ ਜੀ ਉਹ ਰਿਹਾ। ਭਾਵ ਕਿ ਜੇ ਆਪਾਂ 117 ਵਿਧਾਇਕਾਂ ਦੇ ਵਿੱਚ ਵੰਡੀਏ ਤਾਂ 1.5 ਲੱਖ ਰੁਪਈਆ ਇਲਾਜ ਖਰਚੇ ਦਾ ਜਿਹੜਾ ਜੀ ਉਹ ਕਿਹਾ ਜਾ ਸਕਦਾ ਪਰ ਇੱਕ ਨੂੰ ਵਿਧਾਇਕ ਨੂੰ ਜਿਹੜਾ ਆਉਂਦਾ। ਇਹਦੇ ਵਿੱਚ ਹਰ ਗੱਲ ਦੇ ਉੱਤੇ ਜਿਹੜਾ ਜੀ ਲਾਈਵ ਹੋਣ ਵਾਲੇ ਔਰ ਮੀਨ ਮੇਕ ਜਿਹੜਾ ਜੀ ਉਹ ਕੱਢਣ ਵਾਲੇ ਜਿਹੜੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਨੇ ਸਿਮਰਜੀਤ ਸਿੰਘ ਬੈਂਸ, ਉਹਨਾਂ ਦੇ ਪਰਿਵਾਰ ਦਾ ਸਿਹਤ ਖਰਚਾ ਸਭ ਤੋਂ ਵੱਧ ਹੈ।
14,15,000 ਰੁਪਈਆ ਉਹਨਾਂ ਦਾ ਕੱਲਿਆਂ ਦਾ ਖਰਚਾ ਹੈ, ਜਿਹੜਾ ਕਿ ਟੋਟਲ ਜਿਹੜਾ ਖਰਚਾ ਹੋਇਆ ਉਹਦਾ ਤਕਰੀਬਨ 60% ਬਣਦਾ। 60% ਬੈਂਸ ਪਰਿਵਾਰ ਹੀ ਇਹਦੇ ਵਿੱਚੋਂ ਜਿਹੜਾ ਜੀ ਉਹ ਖਿੱਚ ਗਿਆ। ਸਿਮਰਜੀਤ ਸਿੰਘ ਬੈਂਸ ਵੀ ਕਹਿੰਦੇ ਆ ਕਿ ਉਹਨਾਂ ਦੇ ਮਾਤਾ ਪਿਤਾ ਦਾ ਇਲਾਜ ਚੱਲ ਰਿਹਾ ਤੇ ਉਹਨਾਂ ਨੇ ਨਿਯਮਾਂ ਅਨੁਸਾਰ ਬਣਦਾ ਸਿਹਤ ਖਰਚ ਜਿਹੜਾ ਜੀ ਉਹ ਕੀਤਾ। RTI ਦੇ ਵੇਰਿਆਂ ਦੇ ਅਨੁਸਾਰ ਸਾਬਕਾ ਵਿਧਾਇਕ ਗੁਰਚਰਨ ਸਿੰਘ ਬੋਪਾ ਰਾਏ 1 ਸਾਲ ਦੇ ਵਿੱਚ ਉਹਦਾ ਇਲਾਜ ਖਰਚਾ 2,29,000 ਰੁਪਏ ਰਿਹਾ, ਜਦੋਂ ਕਿ ਆਪ ਵਿਧਾਇਕ ਬੁੱਧਰਾਮ ਦਾ ਜਿਹੜਾ ਇਲਾਜ ਖਰਚਾ ਉਹ 1,70,000 ਰੁਪਏ ਰਿਹਾ। ਵਿਧਾਇਕ ਬੁੱਧਰਾਮ ਇਹ ਕਹਿੰਦਾ ਕਿ ਉਹਨਾਂ ਦੀ ਪਤਨੀ ਦੇ ਰੀੜ੍ਹ ਦੀ ਹੱਡੀ ਦੇ ਮਣਕੇ ਹਿੱਲੇ ਆ, ਜਿਹਦੇ ਕਰਕੇ PGI ਦੇ ਵਿੱਚੋਂ ਇਹ ਇਲਾਜ ਚੱਲ ਰਿਹਾ ਤੇ ਇਹ ਖਰਚਾ ਉੱਥੋਂ ਦਾ ਹੀ ਹੈ ਜੀ। ਜਿਹੜੇ ਕੋਈ ਵੀ ਵਿਧਾਇਕ ਇਸ ਮਾਮਲੇ ਦੇ ਵਿੱਚ ਜਿਹੜੇ ਉਹ ਪਿੱਛੇ ਨਹੀਂ ਗਏ ਜੀ। ਕਾਂਗਰਸੀ ਵਿਧਾਇਕ ਦੀ ਜਿਹੜੀ ਇਹਦੀ ਜੇ ਆਪਾਂ ਗੱਲ ਕਰੀਏ ਨੱਥੂ ਰਾਮ ਤੇ ਵਿਧਾਇਕ ਮਦਨ ਲਾਲ, ਦੋਵਾਂ ਦਾ ਸਿਹਤ ਖਰਚਾ 1.5 ਲੱਖ ਰੁਪਇਆ ਰਿਹਾ। ਦਰਸ਼ਨ ਸਿੰਘ ਬਰਾੜ ਹੋਰਾਂ ਨੇ ਸਿਹਤ ਦੇ ਉੱਤੇ 1.5 ਲੱਖ ਰੁਪਇਆ ਖਰਚ ਕੀਤਾ। ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਜਿਨ੍ਹਾਂ ਨੇ 2784 ਰੁਪਏ ਦਾ ਇਲਾਜ ਬਿੱਲ ਵੀ ਸਰਕਾਰੀ ਖਜ਼ਾਨੇ ਚੋਂ ਲਿਆ। ਕੇਵਲ ਸਿੰਘ ਢਿੱਲੋਂ ਹੋਰੀ ਪੰਜਾਬ ਦੇ ਜਿਹੜੇ ਅਮੀਰ ਲੋਕ ਨੇ 2-4 ਉਹਨਾਂ ਦੇ ਵਿੱਚੋਂ ਇੱਕ ਨੇ। ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਹੋਰਾਂ ਨੇ 4111 ਰੁਪਏ ਦਾ ਬਿੱਲ ਵੀ ਸਰਕਾਰ ਤੋਂ ਲਿਆ, 4000 ਵੀ ਨਹੀਂ ਦੇ ਸਕਦੇ। ਸਭ ਤੋਂ ਛੋਟਾ ਇਲਾਜ ਬਿੱਲ ਸੁਖਪਾਲ ਸਿੰਘ ਭੁੱਲਰ ਹੋਰਾਂ ਦਾ, ਜਿਨ੍ਹਾਂ ਨੇ 1750 ਰੁਪਏ ਸਰਕਾਰ ਤੋਂ ਲਏ ਆ। ਵਿਧਾਨ ਸਭਾ ਨੇ ਇਹਨਾਂ ਵਿਧਾਇਕਾਂ ਦੇ 35 ਬਿੱਲਾਂ ਦਾ ਭੁਗਤਾਨ ਕੀਤਾ। ਸਭ ਤੋਂ ਵੱਡਾ ਬਿੱਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਜਿਹੜਾ ਜੀ ਉਹ ਕਲੀਅਰ ਕੀਤਾ ਗਿਆ। ਅਮਰੀਕਾ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ 8 ਫਰਵਰੀ ਤੋਂ 20 ਫਰਵਰੀ ਤੱਕ ਆਪਣੇ ਦਿਲ ਦਾ ਇਲਾਜ ਕਰਾਇਆ ਸੀਗਾ, ਜਿਹਦਾ ਬਿੱਲ ਸਣੇ ਹਵਾਈ ਜਹਾਜ਼ ਦੀ ਟਿਕਟ ਦੇ 1 ਕਰੋੜ ਰੁਪਈਆ ਸੀਗਾ ਜੀ। ਸਾਬਕਾ ਵਿਧਾਇਕ ਕਮਲਜੀਤ ਸਿੰਘ ਜਿਹੜੇ ਬਰਾੜ ਨੇ, ਉਹਨਾਂ ਦੇ ਇਲਾਜ ਦਾ ਬਿੱਲ ਵੀ 3 ਕਰੋੜ ਤੇ 43 ਲੱਖ ਰੁਪਈਆ ਖਜ਼ਾਨੇ ਚੋਂ ਭੁਗਤਾਇਆ ਗਿਆ। ਗੱਠਜੋੜ ਸਰਕਾਰ ਸਮੇਂ ਕਈ ਅਕਾਲੀ ਵਜ਼ੀਰਾਂ ਨੇ ਵਿਦੇਸ਼ਾਂ ਤੋਂ ਆਪਣਾ ਇਲਾਜ ਕਰਾਇਆ। ਵਿਧਾਇਕ ਕਿਤੋਂ ਵੀ ਇਲਾਜ ਜਿਹੜੇ ਆ ਜੀ ਉਹ ਕਰਾ ਸਕਦੇ ਆ, ਇਹਨਾਂ ਨੂੰ ਸਹੂਲਤ ਹੈ। ਔਰ ਜੇ ਇਸ ਤਰ੍ਹਾਂ ਦੀ ਜਿਹੜੀ ਸਹੂਲਤ ਹੈ ਉਹ ਜੇਲ੍ਹ ਬੰਦੀਆਂ ਨੂੰ ਵੀ ਹੈ। ਜੇਲ੍ਹਾਂ ਦੀ ਸਿਹਤ ਦਾ ਬਜਟ ਤਕਰੀਬ 5 ਕਰੋੜ ਰੁਪਏ ਸਾਲਾਨਾ ਹੈ ਔਰ ਇਹ ਸਾਰਾ ਸਰਕਾਰੀ ਖਜ਼ਾਨੇ ਦੇ ਵਿੱਚੋਂ ਹੁੰਦਾ। ਇਲਾਜ ਖਰਚ ਦੇ ਨਿਯਮ ਜਿਹੜੇ ਆ ਜੀ ਪੰਜਾਬ ਵਿਧਾਨ ਮੰਡਲ ਮੈਂਬਰਸ ਦੇ ਐਕਟ 1977 ਦੇ ਅਨੁਸਾਰ ਜਿਹੜਾ ਜੀ ਅਪ੍ਰੈਲ 2003 ਤੱਕ ਵਿਧਾਇਕਾਂ ਨੂੰ ਜਿਹੜਾ ਜੀ ਪਹਿਲਾਂ ਲਿਮਟਿਡ ਭੱਤਾ ਮਿਲਦਾ ਸੀਗਾ ਕਿ ਉਹਦੇ ਉੱਤੇ ਜੰਡਾ ਕੁੰਡਾ ਸੀਗਾ, ਪਰ ਬਾਅਦ ਦੇ ਵਿੱਚ ਇਹ ਖੋਲ ਦਿੱਤਾ ਗਿਆ। ਕਰੀਬ 250 ਰੁਪਏ ਪ੍ਰਤੀ ਮਹੀਨਾ ਮੈਡੀਕਲ ਭੱਤਾ ਜਿਹੜਾ ਜੀ ਉਹ ਦਿੱਤਾ ਜਾਂਦਾ ਸੀਗਾ। ਹੁਣ ਇਸ ਤਰ੍ਹਾਂ ਨਹੀਂ ਆ, ਹੁਣ ਖੁੱਲੀਆਂ ਛੁੱਟੀਆਂ ਨੇ। ਇਸ ਕਰਕੇ ਜਿਹੜੇ ਰੱਜੇ ਪੁੱਜੇ ਵਿਧਾਇਕ ਨੇ ਦੂਜਿਆਂ ਤੇ ਕਿੰਤੂ ਪਰੰਤੂ ਜਿਹੜਾ ਜੀ ਉਹ ਕਰਦੇ ਨੇ। ਉਹ ਛੋਟੇ ਤੋਂ ਛੋਟਾ ਬਿੱਲ ਔਰ ਵੱਡੇ ਤੋਂ ਵੱਡਾ ਬਿੱਲ ਜਿਹੜਾ ਜੀ ਉਹ ਸਰਕਾਰੀ ਖਜ਼ਾਨੇ ਤੋਂ ਲਈ ਜਾ ਰਹੇ ਨੇ। ਬਿਲਕੁਲ ਜੀ, ਜਿਹੜੇ ਇਹਨਾਂ ਨੂੰ ਇੱਥੇ ਤੱਕ ਪਹੁੰਚਾਉਂਦੇ ਆ ਉਹਨਾਂ ਦੇ ਦਿਮਾਗ 'ਚ ਕਦੀ ਨਹੀਂ ਆਇਆ ਕਿ ਸਾਡੇ ਲਈ ਤਾਂ ਕੋਈ ਡਿਸਪੈਂਸਰੀ ਵੀ ਨਹੀਂ ਇਹਨਾਂ ਨੇ ਖੋਲ੍ਹੀ ਤੇ ਇਹ ਦੇਖੋ ਬਾਹਰ ਜਾ ਕੇ ਇਲਾਜ ਕਰਾ ਲੈਂਦੇ ਆ। ਤੇ ਅੱਗੇ ਦਲ ਖਾਲਸਾ ਦੀ ਗੱਲ ਕਰਦੇ ਆ ਤੇ ਉਹਨਾਂ ਨੇ ਰੈਫਰੈਂਡਮ ਦੇ ਬਾਰੇ ਵਿੱਚ ਸਵਾਲ ਉਠਾਏ। ਜੀ ਦਲ ਖਾਲਸਾ ਨੇ ਜਿਹੜਾ ਤੇ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਸਿਮਰਜੀਤ ਸਿੰਘ ਮਾਨ ਹੋਰਾਂ ਵਾਲਾ, ਉਹਨਾਂ ਨੇ ਜਿਹੜੇ ਸਿੱਖ ਸਟਾਰ ਜਸਟਿਸ ਹੈ ਉਹਦੇ ਵੱਲੋਂ ਕਰਾਈ ਜਾ ਰਹੀ ਜਿਹੜੀ ਰਾਏਸ਼ੁਮਾਰੀ ਹੈ ਉਹਦੇ ਉੱਤੇ ਸਵਾਲ ਖੜੇ ਕੀਤੇ ਨੇ। ਹਰਪਾਲ ਸਿੰਘ ਚੀਮਾ ਤੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਹੋਰਾਂ ਦੇ ਵੱਲੋਂ ਜਿਹੜੇ ਆ ਜੀ ਇਹ ਲਿਖਤੀ ਰੂਪ ਦੇ ਵਿੱਚ ਸਵਾਲ ਖੜੇ ਕੀਤੇ ਗਏ ਆ ਔਰ ਇਹ ਕਿਹਾ ਗਿਆ ਜੀ ਕਿ 12 ਅਗਸਤ ਨੂੰ ਲੰਡਨ ਦੇ ਵਿੱਚ ਇਹਦੇ ਸੰਬੰਧੀ ਹੋਣ ਵਾਲੀ ਕਾਨਫਰੰਸ ਦੇ ਵਿੱਚ ਸਥਿਤੀ ਸਪਸ਼ਟ ਕੀਤੀ ਜਾਵੇ। ਔਰ ਇਹ 2 ਸਫ਼ਿਆਂ ਦੀ ਚਿੱਠੀ ਆ ਜਿਹਦੇ ਵਿੱਚ 8 ਸਵਾਲਾਂ ਦੇ ਜਵਾਬ ਜਿਹੜੇ ਆ ਜੀ ਉਹ ਮੰਗੇ ਗਏ ਆ। ਇਹ ਕਿਹਾ ਗਿਆ ਜੀ ਕਿ ਸਪਸ਼ਟ ਕੀਤਾ ਜਾਵੇ ਕਿ ਪੰਜਾਬ ਦੇ ਵਿੱਚ ਇਹ ਰਾਏਸ਼ੁਮਾਰੀ ਕਿਵੇਂ ਹੋਊਗੀ ਤੇ ਕੌਣ ਕਰਵਾਊਗਾ। ਰਾਏਸ਼ੁਮਾਰੀ ਜਿਹੜੀ UNO ਦੇ ਹੁਕਮਾਂ ਜਾਂ ਨਿਗਰਾਨੀ ਅਧੀਨ ਹੁੰਦੀ ਆ ਤਾਂ ਫਿਰ ਕਾਬਿਜ਼ ਦੇਸ਼ ਦੇ ਵੱਲੋਂ ਜਿਹੜਾ ਜੀ ਉਹ ਕਰਵਾਇਆ ਜਾਂਦਾ, ਪਰ ਇਸ ਪ੍ਰਸਤਾਵ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਵੀ ਸਪਸ਼ਟ ਨਹੀਂ। ਇਹ ਕਿਹਾ ਗਿਆ ਜੀ ਕਿ ਕੀ ਇਹ ਰਾਏਸ਼ੁਮਾਰੀ ਸੰਸਾਰ ਭਰ ਦੇ ਵਿੱਚ ਵਸੇ ਸਿੱਖਾਂ ਲਈ ਸੀਮਤ ਹੋਊਗੀ ਜਾਂ ਉਹਦੇ ਵਿੱਚ ਸਾਰੇ ਪੰਜਾਬੀ ਹਿੱਸਾ ਲੈ ਸਕਣਗੇ। ਇਹ ਕਿਵੇਂ ਨਿਸ਼ਚਿਤ ਹੋਊਗਾ, ਕੌਣ ਪ੍ਰਮਾਣਿਤ ਵੋਟਰ ਹੈ, ਇਹ ਫੈਸਲਾ ਕਰਨ ਦਾ ਹੱਕ ਕਿਹਦੇ ਕੋਲੇ ਹੋਊਗਾ ਕਿ ਕੌਣ ਸਹੀ ਵੋਟਰ ਹੈ, ਇਹ ਸਵਾਲ ਉਠਾਏ ਗਏ ਆ। ਪੰਜਾਬ ਦੇ ਵਿੱਚ ਇਸ ਅੰਦੋਲਨ ਦੀ ਅਗਵਾਈ ਕੌਣ ਕਰੂਗਾ, ਇਹ ਵੀ ਸਵਾਲ ਉਠਾਇਆ ਗਿਆ ਜੀ। ਕੀ ਇਸ ਤਰ੍ਹਾਂ ਦੀ ਕਾਰਵਾਈ ਪੰਜਾਬ ਤੇ ਭਾਰਤ ਦੇ ਵਿੱਚ ਸਰਕਾਰੀ ਤਸ਼ੱਦਦ ਨੂੰ ਸੱਦਾ ਦੇਊਗੀ ਤੇ ਆਮ ਲੋਕਾਂ ਦੀ ਰੱਖਿਆ ਲਈ ਕੌਣ ਜ਼ਿੰਮੇਵਾਰ ਹੋਊਗਾ, ਇਹ ਸਵਾਲ ਉਠਾਇਆ ਗਿਆ। ਰਾਏਸ਼ੁਮਾਰੀ ਤੋਂ ਬਾਅਦ ਵੱਖਰਾ ਸਿੱਖ ਰਾਜ ਹੋਂਦ ਵਿੱਚ ਆ ਜਾਊਗਾ, ਕੀ ਇਸ ਤਰ੍ਹਾਂ ਦੀ ਧਾਰਨਾ ਨੂੰ ਫੈਲਾਉਣਾ ਲੋਕਾਂ ਨੂੰ ਧੋਖੇ ਵਿੱਚ ਰੱਖਣਾ ਨਹੀਂ ਹੋਊਗਾ, ਇਹ ਸਵਾਲ ਉਠਾਇਆ ਗਿਆ ਜੀ। ਦੋਵਾਂ ਸਿੱਖ ਆਗੂਆਂ ਨੇ ਉਮੀਦ ਪ੍ਰਗਟਾਈ ਹੈ ਕਿ ਸੰਬੰਧਿਤ ਸਿੱਖ ਆਗੂ ਇਹਦੇ ਬਾਰੇ ਲੋਕਾਂ ਨੂੰ ਸਮੁੱਚੀ ਸਥਿਤੀ ਜਿਹੜੀ ਆ ਜੀ ਉਹ ਸਪਸ਼ਟ ਕਰਨ। ਇਸ ਚਿੱਠੀ ਦੇ ਵਿੱਚ ਇਹ ਵੀ ਲਿਖਿਆ ਗਿਆ ਕਿ ਜਿਨ੍ਹਾਂ ਨੇ ਸਵਾਲ ਉਠਾਏ ਆ ਉਹ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਰਾਏਸ਼ੁਮਾਰੀ ਕਰਾਉਣ ਲਈ ਅਸੀਂ ਕਈ ਵਾਰੀ
ਜਿਹੜੀ ਆ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਹ ਮਾਮਲਾ ਚੁੱਕਿਆ, ਜਿਹਦੇ ਕਰਕੇ ਦੋਵਾਂ ਜਥੇਬੰਦੀਆਂ ਨੂੰ ਸਰਕਾਰੀ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ। ਇਹਨਾਂ ਦੇ ਆਗੂਆਂ ਦੇ ਖਿਲਾਫ ਕਈ ਕੇਸ ਜਿਹੜੇ ਆ ਜੀ ਉਹ ਦਰਜ ਹੋਏ ਆ। ਔਰ ਇਹ ਵੀ ਇਹਨਾਂ ਦੇ ਵੱਲੋਂ ਪੁੱਛਿਆ ਗਿਆ ਜੀ ਕਿ ਇਸ ਵੇਲੇ ਪੰਜਾਬ ਦੇ ਵਿੱਚ ਕੋਈ ਵੀ ਪ੍ਰਮੁੱਖ ਸਿਆਸੀ ਧਿਰ ਰਾਏ ਸ਼ੁਮਾਰੀ ਦੀ ਮੰਗ ਨਹੀਂ ਕਰ ਰਹੀ। ਇਸ ਤਰ੍ਹਾਂ ਦੀ ਕੋਈ ਵਿਵਸਥਾ ਜਿਹੜੀ ਹੈ ਜੀ ਉਹ ਨਹੀਂ ਬਣਾਈ ਗਈ ਜਿਹਦੇ ਰਾਹੀਂ ਸਮੁੱਚੀ ਸਿੱਖ ਕੌਮ ਇਸ ਸੰਬੰਧੀ ਰਾਏ ਨੂੰ ਯਕੀਨੀ ਜਿਹੜਾ ਜੀ ਉਹ ਬਣਾਇਆ ਜਾ ਸਕੇ। ਸਵਾਲ ਜਿਹੜੇ ਆ ਜੀ ਇਹਨਾਂ ਦੇ ਦੇਖਿਆ ਜਾਵੇ ਤਾਂ ਇਹ ਨਜਾਇਜ਼ ਨੇਗੇ, ਜਾਇਜ਼ ਸਵਾਲ ਨੇ ਜਿਹੜੇ ਉਹਨਾਂ ਨੇ ਪੁੱਛੇ ਨੇ, ਕਿਉਂਕਿ ਭੰਬਲ ਭੂਸਾ ਜ਼ਿਆਦਾ ਜਿਹੜਾ ਜੀ ਉਹ ਕ੍ਰੀਏਟ ਕੀਤਾ ਜਾ ਰਿਹਾ। ਇਹ ਦਲ ਖਾਲਸਾ ਤੇ ਜਿਹੜੇ ਅਕਾਲੀ ਦਲ ਅੰਮ੍ਰਿਤਸਰ ਦੇ ਸਵਾਲ ਨੇ, ਕਿ ਉਹਨਾਂ ਦੇ ਜਵਾਬ ਤਾਂ ਕਲੀਅਰ ਹੋਣੇ ਚਾਹੀਦੇ ਆ। ਦੇਖੋ, ਕੋਈ ਵੀ ਸਵਾਲ ਕਿਸੇ ਦਾ ਵਿਆਹ ਆਪਣਿਆਂ ਦਾ ਦੂਸਰਿਆਂ ਦਾ, ਉਹਨਾਂ ਦੇ ਜਵਾਬ ਤੇ ਜ਼ਰੂਰ ਦੇਣੇ ਚਾਹੀਦੇ ਆ। ਅੱਗੇ ਗੱਲ ਕਰਦੇ ਹਾਂ ਜੀ ਬਠਿੰਡਾ ਥਰਮਲ ਪਲਾਂਟ ਦੀ ਪਰਾਲੀ ਨਾਲ ਭਖਾਉਣ ਦੀਆਂ ਕੋਸ਼ਿਸ਼ਾਂ। ਦੇਖੋ ਜੀ, ਐਕਚੁਅਲੀ ਜਿਹੜਾ ਇਹ ਬੰਦ ਕਰ ਦਿੱਤਾ ਗਿਆ ਸੀਗਾ ਜੀ ਸਰਕਾਰ ਦੇ ਵੱਲੋਂ 1 ਜਨਵਰੀ ਤੋਂ, ਔਰ ਇਹਦੇ ਨਾਲ ਜਿਹੜੀ ਨਾਰਾਜ਼ਗੀ ਆ ਜੀ ਉਹ ਇੱਥੇ ਜਿਹੜੇ ਕੰਮ ਕਰਨ ਵਾਲੇ ਕਾਮੇ ਨੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਆ ਉਹ ਵਧੀ ਆ। ਹੁਣ ਇਹ ਕਿਹਾ ਜਾ ਰਿਹਾ ਜੀ ਕਿ ਇੱਕ ਸਕੀਮ ਬਣਾਈ ਜਾ ਰਹੀ ਹੈ ਕਿ ਇਹਦੇ ਨਾਲ ਪਰਾਲੀ ਦੇ ਨਾਲ ਇਹਨੂੰ ਭਖਾਇਆ ਜਾ ਸਕਦਾ ਹੈ। ਪਾਵਰਕਾਮ ਜਿਹੜੀ ਹੈ ਜੀ ਉਹ ਨਵੇਂ ਰਾਹ ਵੇਖ ਰਹੀ ਹੈ। ਇਹ ਜਿਹੜਾ ਥਰਮਲ ਹੈ ਇਹਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਤਪਦਾ ਰੱਖਣਾ ਚਾਹੁੰਦੀ ਹੈ। ਇਹ ਕਿਹਾ ਜਾ ਰਿਹਾ ਜੀ ਕਿ ਨਵੀਂ ਸਕੀਮ ਇਹ ਬਣ ਰਹੀ ਹੈ ਕਿ ਥਰਮਲ ਦੇ ਇੱਕ ਯੂਨਿਟ ਨੂੰ ਪਰਾਲੀ ਨਾਲ ਚਲਾ ਕੇ ਬਿਜਲੀ ਪੈਦਾ ਕੀਤੀ ਜਾਵੇ। ਇਹਦੇ ਨਾਲ ਮਾਲਵੇ ਦੇ ਵਿੱਚੋਂ ਪਰਾਲੀ ਦਾ ਮਸਲਾ ਵੀ ਹੱਲ ਹੋ ਸਕਦਾ ਹੈ। ਇੱਕ ਪਾਸੇ ਖੇਤਾਂ ਤੋਂ ਪਰਾਲੀ ਜਿਹੜੀ ਆ ਉਹ ਚੁੱਕੀ ਜਾ ਸਕਦੀ ਆ, ਪ੍ਰਦੂਸ਼ਣ ਘਟੂਗਾ। ਦੂਜੇ ਪਾਸੇ ਥਰਮਲ ਦੇ ਵਿੱਚ ਮੁੜ ਕੇ ਜਿਹੜੀ ਆ ਜੀ ਉਹ ਜਾਨ ਪੈ ਸਕਦੀ ਆ। ਇਹ ਯੋਜਨਾ ਬਿਲਕੁਲ ਮੁੱਢਲੇ ਪੜਾਅ ਦੇ ਵਿੱਚ ਹੈ। ਵੱਡੀਆਂ ਫਰਮਾਂ ਨੂੰ ਪਰਾਲੀ ਦੇ ਨਾਲ ਯੂਨਿਟ ਚਲਾਏ ਜਾਣ ਸੰਬੰਧੀ ਜਿਹੜਾ ਜੀ ਉਹ ਸੱਦਾ ਦਿੱਤਾ ਜਿਹੜਾ ਜੀ ਹੋ ਗਿਆ। ਇੱਕ ਯੂਨਿਟ ਜਿਹੜਾ ਜੀ ਉਹ ਚਲਾਇਆ ਜਾ ਸਕਦਾ। ਥਰਮਲ ਪ੍ਰਬੰਧਕ ਇੱਕ ਯੂਨਿਟ ਤੋਂ 70 ਤੋਂ 80 ਮੈਗਾਵਾਟ ਬਿਜਲੀ ਦੀ ਸੰਭਾਵਨਾ ਜਿਹੜੀ ਹੈ ਜੀ ਉਹ ਦੇਖ ਰਹੇ ਆ। ਥਰਮਲ ਦੇ ਇੱਕ ਯੂਨਿਟ ਦੀ ਸਮਰੱਥਾ 110 ਮੈਗਾਵਾਟ ਬਿਜਲੀ ਪੈਦਾਵਾਰ ਦੀ ਹੈ, ਜਿਹਦੇ ਵਾਸਤੇ ਪਰਾਲੀ ਆਧਾਰਿਤ ਬੋਇਲਰ ਦੀ ਲੋੜ ਪਊਗੀ। ਥਰਮਲ ਦੇ ਇਕੱਲੇ ਬੋਇਲਰ ਤਬਦੀਲੀ ਦੇ ਨਾਲ ਥਰਮਲ ਦੀ ਬਾਕੀ ਮਸ਼ੀਨਰੀ ਦੀ ਵਰਤੋਂ ਜਿਹੜੀ ਹੈ ਜੀ ਉਹ ਮੌਜੂਦਾ ਰੂਪ ਦੇ ਵਿੱਚ ਹੋ ਸਕਦੀ ਹੈ। ਥਰਮਲ ਪ੍ਰਬੰਧਕਾਂ ਦੇ ਵੱਲੋਂ ਹੁਣ ਵੱਡੀਆਂ ਫਰਮਾਂ ਨੂੰ ਚਿੱਠੀਆਂ ਲਿਖੀਆਂ ਗਈਆਂ ਨੇ ਤਾਂ ਕਿ ਪਰਾਲੀ ਦੇ ਨਾਲ ਇਸ ਯੂਨਿਟ ਨੂੰ ਜਿਹੜਾ ਜੀ ਉਹ ਚਲਾਇਆ ਜਾ ਸਕੇ। ਦੇਖੋ, ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹ ਸਰਕਾਰ ਦੀਆਂ ਫਾਈਲਾਂ ਬੜੀਆਂ ਲੰਬੀਆਂ ਜਿਹੜੀਆਂ ਹੋ ਜਾਂਦੀਆਂ ਨੇ, ਚਿੱਠੀ ਪੱਤਰ ਦਾ ਸਿਲਸਿਲਾ ਬੜਾ ਜਿਹੜਾ ਜੀ ਉਹ ਲੰਬਾ ਹੋ ਜਾਂਦਾ। ਜੇ ਇਹ ਸੰਭਵ ਹੈ ਕਿ ਇਹਨੂੰ ਪਰਾਲੀ ਦੇ ਨਾਲ ਜਿਹੜਾ ਜੀ ਉਹ ਚਲਾਇਆ ਜਾ ਸਕਦਾ ਇੱਕ ਯੂਨਿਟ ਹੀ, ਤੇ ਮੇਰਾ ਖਿਆਲ ਬਹੁਤੀ ਖਪਤ ਜਿਹੜੀ ਆ ਬਹੁਤੇ ਜ਼ਿਲ੍ਹਿਆਂ ਦੀ ਇਹਦੇ ਨੇੜੇ ਤੇੜੇ ਲੱਗਦੇ ਉਹ ਪਰਾਲੀ ਦੀ ਖਪਤ ਤਾਂ ਜਿਹੜੀ ਵੀ ਹੋ ਸਕਦੀ ਆ, ਜਿਹਦੇ ਨਾਲ ਬਿਨਾਂ ਕਿਸੇ ਸ਼ੱਕ ਦੇ ਜਿਹੜਾ ਪਰਾਲੀ ਤੋਂ ਪੈਦਾ ਹੁੰਦਾ ਪ੍ਰਦੂਸ਼ਣ ਆ ਜਦੋਂ ਉਹਨੂੰ ਖੇਤਾਂ ਦੇ ਵਿੱਚ ਸਾੜਿਆ ਜਾਂਦਾ ਉਹਦੇ ਤੋਂ ਬਚਿਆ ਜਾ ਸਕਦਾ। ਔਰ ਇੱਥੇ ਬਹੁਤ ਸਾਰੇ ਕਾਮੇ ਵਿਹਲੇ ਹੋ ਗਏ ਕੰਮਾਂ-ਕਾਰਾਂ ਤੋਂ, ਉਹਨਾਂ ਨੂੰ ਮੁੜ ਕੇ ਕੰਮ ਫੇਰ ਮਿਲ ਸਕੇ। ਬਿਲਕੁਲ ਜੀ, ਕੰਮ ਤੇ ਬਹੁਤ ਜ਼ਰੂਰੀ ਚਾਹੀਦਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।